ਪੰਜਾਬੀ ਪ੍ਰਚਾਰ ਸਟੂਡੀਓ ਤੋਂ ਸਾਰੇ ਦੋਸਤਾਂ ਨੂੰ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਤੇ। ਅੱਜ ਅਸੀਂ ਇੱਕ ਵਾਰੀ ਫੇਰ ਗੱਲ ਕਰਨ ਚੱਲੇ ਹਾਂ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਤੇ। ਕਰਤਾਰਪੁਰ ਕੋਰੀਡੋਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਟਾਪ ਟ੍ਰੈਂਡ ਦੇ ਵਿੱਚ ਇੱਕ ਟੌਪਿਕ ਚੱਲ ਰਿਹਾ ਹੈ। ਇਹਦੇ ਤੇ ਅਸੀਂ ਹਰ ਐਂਗਲ ਤੋਂ ਤੁਹਾਡੇ ਨਾਲ ਗੱਲ ਸਾਂਝੀ ਪਹਿਲੇ ਕਰਦੇ ਵੀ ਰਹੇ ਹਾਂ ਔਰ ਅੱਗੇ ਵੀ ਗੱਲ ਸਾਡੀ ਸਾਂਝੀ ਤੁਹਾਡੇ ਨਾਲ ਹੁੰਦੀ ਰਹੇਗੀ। ਲੇਕਿਨ ਇਸ ਵੇਲੇ ਅਸੀਂ ਇੱਕ ਐਸੇ ਟਾਪਿਕ ਤੇ ਗੱਲ ਕਰਾਂਗੇ ਜਿਹੜਾ ਇਸ ਦੇ ਅੰਦਰ ਹੀ ਇੱਕ ਨੈਗੇਟਿਵ ਪਹਿਲੂ ਨੂੰ ਉਜਾਗਰ ਕਰ ਰਿਹਾ ਹੈ। ਯਕੀਨਨ ਜਿੱਥੇ ਅਸੀਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹਾਂ ਉੱਥੇ ਸਾਨੂੰ ਉਹਨਾਂ ਚੀਜ਼ਾਂ ਨੂੰ ਵੀ ਸਾਹਮਣੇ ਰੱਖਣਾ ਚਾਹੀਦਾ ਹੈ। ਔਰ ਅਗਰ ਉਹਨਾਂ ਚੀਜ਼ਾਂ ਤੇ ਗੱਲ ਨਹੀਂ ਹੋਏਗੀ ਤੇ ਆਉਣ ਵਾਲੇ ਵੇਲੇ ਦੇ ਵਿੱਚ ਉਹ ਗੱਲਾਂ ਉਹ ਜਿਹੜਾ ਇੱਕ ਛੋਟੀ ਜਿਹੀ ਨੈਗੇਟਿਵਿਟੀ ਹੈ ਉਹ ਇੱਕ ਵੱਡੇ ਫਸਾਦ ਦਾ ਰੂਪ ਵੀ ਧਾਰ ਸਕਦੀ ਹੈ। ਸੋ ਅੱਜ ਅਸੀਂ ਗੱਲ ਕਰਾਂਗੇ ਇੰਡੀਅਨ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਬਾਰੇ। ਔਰ ਇਹ ਗੱਲ ਕਰਨਗੇ ਤੁਹਾਡੇ ਨਾਲ ਜਿਹੜੇ ਸਾਡੇ ਕੋਲ ਮਹਿਮਾਨ ਹਨ, ਉਹਨਾਂ ਦੇ ਵਿੱਚ ਮੀਆਂ ਆਸਿਫ ਅਲੀ ਮਸ਼ਹੂਰ ਸਹਾਫੀ ਔਰ ਉਹਨਾਂ ਦੇ ਨਾਲ ਹਨ ਮੁਹੰਮਦ ਜ਼ਾਹਿਰ ਭੱਟੀ ਸਾਹਿਬ, ਕਾਲਮਿਸਟ ਹਨ। ਪਿਛਲੇ ਕੋਈ 15-20 ਸਾਲ ਤੋਂ ਇਹਨਾਂ ਮੁਖਤਲਿਫ ਅਖਬਾਰਾਂ 'ਚ ਕਾਲਮ ਵੀ ਲਿਖੇ ਨੇ ਔਰ ਅਕਸਰ ਤੁਸੀਂ ਇਹਨਾਂ ਸਾਡੇ ਜਿਤਨਾ ਪੈਨਲ ਡਿਸਕਸ਼ਨ ਹੁੰਦੀ ਉਹਦੇ ਵਿੱਚ ਵੀ ਇਹਨਾਂ ਦੀ ਰਾਏ ਅਸੀਂ ਲੈਂਦੇ ਰਹਿੰਦੇ ਹਾਂ। ਮੀਆਂ ਆਸਿਫ ਸਾਹਿਬ, ਬਗੈਰ ਕੁਝ ਟਾਈਮ ਗੁਜ਼ਾਰੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿ ਜਿਹੜੀ ਅਮਰਿੰਦਰ ਸਿੰਘ ਦੀ ਤਾਜ਼ਾ ਇੱਕ ਜਿਹੜਾ ਉਹਨਾਂ ਦਾ ਬਿਆਨ ਹੈ, ਇੱਕ ਸਾਈਡ ਤੋਂ ਪਾਕਿਸਤਾਨ ਦੀ ਜਿਹੜੀ ਜਿਤਨੀ ਵੀ ਹਕੂਮਤ ਹੈ ਜਾਂ ਬਾਕੀ ਇਦਾਰੇ ਹਨ ਉਹਨਾਂ ਵੱਲੋਂ ਹਰ ਚੀਜ਼ ਪੋਜ਼ਿਟਿਵ ਔਰ ਬਹੁਤ ਅੱਛੇ ਤਰੀਕੇ ਨਾਲ ਹਰ ਚੀਜ਼ ਨੂੰ ਅੱਗੇ ਲਿਜਾਇਆ ਜਾ ਰਹੀ ਹੈ। ਇੰਡੀਅਨ ਸਾਈਡ ਖਾਸ ਕਰ ਇੰਡੀਅਨ ਪੰਜਾਬ ਦੇ ਵੱਲੋਂ ਇਸ ਤਰ੍ਹਾਂ ਦੇ ਗੱਲਾਂ ਦਾ ਸਾਹਮਣੇ ਆਉਣਾ ਇਹ ਕਿਉਂ ਸਾਹਮਣੇ ਚੀਜ਼ਾਂ ਆ ਰਹੀਆਂ ਹਨ ਔਰ ਇਹਨਾਂ ਦੀ ਕੀ ਇਸ ਟਾਈਮ ਜ਼ਰੂਰਤ ਹੈ ਵੀ ਕਿ ਪੰਜਾਬੀ ਤੁਸੀਂ ਕੀ ਵੇਖਦੇ ਹੋ ਇਸ ਨੂੰ? ਦੇਖੋ, ਬੜੀ ਅਜੀਬ ਜੀ ਗੱਲ ਆ ਇਹ। ਹੁਣ ਤੇ ਆ ਕੇ ਫਿਰ ਕੈਪਟਨ ਅਮਰਿੰਦਰ ਨੇ ਬਿਆਨ ਦਿੱਤਾ। ਇਸ ਤੋਂ ਪਹਿਲੇ ਜਦੋਂ ਫੈਸਲਾ ਹੋਇਆ ਸੀ, ਸਿੱਧੂ ਦੀ ਆ ਕੇ ਮੁਲਾਕਾਤ ਹੋਈ ਹੈ ਔਰ ਜਨਰਲ ਕਮਰਜੀਤ ਬਾਜਵਾ ਦੇ ਨਾਲ ਉਹਦੀ ਜੱਫੀ ਪਈ ਹੈ। ਉਸ ਤੋਂ ਬਾਅਦ ਇੱਕ ਕੰਮ ਸ਼ੁਰੂ ਹੋਇਆ, ਕੋਰੀਡੋਰ ਦੀ ਗੱਲਬਾਤ ਸ਼ੁਰੂ ਹੋਈ, ਉਹਦਾ ਸੰਘੇ ਬੁਨਿਆਦ ਰੱਖਿਆ ਗਿਆ। ਉਸ ਟਾਈਮ ਵੀ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਨੈਗੇਟਿਵ ਬਿਆਨ ਦਿੱਤੇ ਸੀ ਔਰ ਉਸ ਟਾਈਮ ਵੀ ਉਹਨਾਂ ਦੇ ਬਿਆਨ ਜਿਹੜੇ ਸੀ ਉਹਨਾਂ ਦੀ ਸਮਝ ਨਹੀਂ ਸੀ ਆ ਰਹੀ ਕਿਉਂ ਇਸ ਟਾਈਪ ਦੇ ਬਿਆਨ ਦੇ ਰਹੇ ਆ। ਬਹੁਤ ਉਹਨਾਂ ਨੇ ਉਸ ਟਾਈਮ ਵੀ ਸਖਤ ਕਿਸਮ ਦੀਆਂ ਗੱਲਾਂ ਕੀਤੀਆਂ, ਦਹਿਸ਼ਤਗਰਦੀ ਦੇ ਨਾਲ ਜੋੜਿਆ, ਧਮਕੀਆਂ ਦਿੱਤੀਆਂ, ਸਾਰਾ ਕੁਝ ਕੀਤਾ, ਪਰ ਉਹਦਾ ਸੰਘੇ ਬੁਨਿਆਦ ਰੱਖਿਆ ਗਿਆ, ਕੰਮ ਸ਼ੁਰੂ ਹੋ ਗਿਆ। ਉਹ ਕੰਮ ਚੱਲ ਪਿਆ, ਬਣ ਵੀ ਗਿਆ। ਹੁਣ ਉਹ ਆ ਕੇ ਜਦੋਂ ਖੁੱਲਣ ਦਾ ਟਾਈਮ ਆਇਆ ਫਿਰ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਕੰਮ ਸ਼ੁਰੂ ਕਰ ਦਿੱਤਾ ਕਿ ਐਸੀਆਂ ਗੱਲਾਂ ਸ਼ੁਰੂ ਕਰਦੇ ਜਿਨ੍ਹਾਂ ਦਾ ਕੋਈ ਸਿਰ ਪੈਰ ਹੀ ਹੈ ਨਹੀਂ, ਕੋਈ ਜਿਨ੍ਹਾਂ ਦੀ ਕੋਈ ਜਸਟੀਫਿਕੇਸ਼ਨ ਦੇ ਹੀ ਨਹੀਂ ਸਕਦੇ ਸੀ। ਮਸਲਨ ਉਹਨਾਂ ਨੇ ਜੀ $20 ਫੀਸ ਕਿਉਂ ਰੱਖੀ ਵੀ $20 ਫੀਸ ਨਾ ਰੱਖਣ ਤੇ ਹੋਰ ਕੀ ਕਰਨ। $20 ਦੇ ਵਿੱਚ ਅੱਜ ਇੱਕ ਟਾਈਮ ਦੀ ਰੋਟੀ ਖਾ ਸਕਦਾ ਬੰਦਾ ਬੜੇ ਆਰਾਮ ਨਾਲ। ਤੇ $20 ਦੇ ਵਿੱਚ ਅਗਰ ਇੱਕ ਮੁਲਕ ਤੋਂ ਦੂਜੇ ਮੁਲਕ ਆ ਰਹੇ ਹੋ, ਉੱਥੇ ਇੰਨੀਆਂ ਜ਼ਿਆਦਾ ਸਹੂਲਤਾਂ ਦਿੱਤੀਆਂ ਗਈਆਂ, ਇੱਡਾ ਜ਼ਿਆਦਾ ਇੰਤਜ਼ਾਮਾਤ ਕਰਨੇ ਪੈ ਰਹੇ ਆ, ਅਰੇਂਜਮੈਂਟਸ ਉੱਥੇ ਹੁੰਦੇ ਆ, ਟਰਾਂਸਪੋਰਟੇਸ਼ਨ ਹੈ, ਰਹਿਣ ਦਾ ਹੈ, ਬਿਜਲੀ ਦਾ ਉੱਥੇ ਖਰਚਾ, ਉੱਥੇ ਇਮੀਗ੍ਰੇਸ਼ਨ ਦਾ ਹੈ, ਸਿਕਿਉਰਿਟੀ ਦਾ ਹੈ, ਪਤਾ ਨਹੀਂ ਕਿੰਨੇ ਖਰਚੇ। ਔਰ ਉਸ ਤੋਂ ਇਲਾਵਾ ਜਿਹੜਾ ਉਹਦੇ ਉੱਤੇ ਅਰਬਾਂ ਰੁਪਈਏ ਲੱਗ ਵੀ ਗਏ। ਐਡਾ ਵੱਡਾ ਕੰਪਲੈਕਸ ਕਿਸੇ ਹੋਰ ਮਜ਼ਹਬ ਦਾ ਪਾਕਿਸਤਾਨ 'ਚ ਮੁਸਲਮਾਨਾਂ ਸਮੇਤ ਨਹੀਂ ਹੈਗਾ। ਸਰਕਾਰੀ ਤੌਰ ਤੇ ਜਿਹੜਾ ਬਣਾਇਆ ਗਿਆ ਵਾ ਐਡੇ ਵੱਡੇ ਲੈਵਲ ਦੇ ਉੱਤੇ, ਇੱਥੇ ਇੱਕ ਸਿਰਫ ਦਾਤਾ ਗੰਜ ਬਖਸ਼ ਦਾ ਮਜ਼ਾਰ ਹੀ ਹੈ ਲਾਹੌਰ ਵਾਲਾ, ਜਿਹਨੂੰ ਕਿਹਾ ਜਾ ਸਕਦਾ ਕਿ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡਾ ਕੰਪਲੈਕਸ ਹੈ। ਉਹ ਵੀ ਇਹਦੇ ਅੱਗੇ ਇਹਦਾ 10ਵਾਂ-20ਵਾਂ ਹਿੱਸਾ ਵੀ ਨਹੀਂ ਬਣਦਾ ਜਿੰਨਾ ਉਹ ਹੈ। ਨਹੀਂ, ਐਡਾ ਵੱਡਾ ਇੱਕ ਪ੍ਰੋਜੈਕਟ ਉੱਥੇ ਬਣਾ ਕੇ ਰੱਖ ਦਿੱਤਾ, ਤਬਦੀਲ ਕਰਕੇ ਰੱਖਤਾ। ਉਹਦੇ ਉੱਤੇ ਫਿਰ ਉਹ $20 ਤੇ ਵੀ ਇਤਰਾਜ਼ ਕਰਨ। ਕਦੀ ਉਹਨਾਂ ਨੂੰ ਇਤਰਾਜ਼ ਹੋ ਜਾਂਦਾ ਕਿ ਉੱਥੇ ਪਾਸਪੋਰਟ ਦੀ ਸ਼ਰਤ ਕਿਉਂ, ਵੀਜ਼ੇ ਵਾਲੀ ਗੱਲ ਮੁੱਕੀ ਆ। ਤੇ ਯਾਨੀ ਕਿ ਅਜੀਬੋ ਗਰੀਬ ਹੀ ਹਰ ਚੀਜ਼ ਉਹ ਲੈ ਕੇ ਆ ਰਿਹਾ ਜੀ, ਕਦੀ ਕੋਈ ਗੱਲ ਲੈ ਕੇ ਆ ਰਿਹਾ, ਕਦੀ ਕੋਈ। ਔਰ ਇਹ ਇੰਤਹਾਈ ਨਾਮੁਨਾਸਬ ਚੀਜ਼ਾਂ ਵਾ ਜਿਹੜੀਆਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਰਨੀਆਂ ਨਹੀਂ ਚਾਹੀਦੀਆਂ। ਅਗਰ ਜੇ ਅਸੀਂ ਇਹ ਗੱਲ ਕਰਦੇ ਨਹੀਂ ਕਿ ਇਹਨਾਂ ਦੇ ਦਾਦਾ ਜੀ ਦਾ ਜਿਹੜਾ ਰੋਲ ਸੀਗਾ ਜਿਸ ਟਾਈਮ ਪਾਰਟੀਸ਼ਨ ਹੋਈ ਆ, ਪੰਜਾਬ ਵੰਡਿਆ ਗਿਆ, ਉਸ ਟਾਈਮ ਕਤਲੇਆਮ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਰੋਲ ਪਲੇ ਕੀਤਾ ਸੀ ਇਹਨਾਂ ਦੇ ਦਾਦਾ ਜੀ ਨੇ ਕੀਤਾ ਸੀ। ਔਰ ਆਪਣੀ ਰਿਆਸਤ ਪਟਿਆਲਾ ਦੀ ਜਿਹੜੀ ਬਕਾਇਦਾ ਸਰਕਾਰੀ ਆਰਮੀ ਹੈ ਉਹਦੇ ਜ਼ਰੀਏ ਕਤਲੇਆਮ ਕਰਵਾਇਆ ਸੀ। ਅਸੀਂ ਉਹ ਗੱਲਾਂ ਨਹੀਂ ਕਰਨਾ ਚਾਹੁੰਦੇ ਕਿ ਹੁਣ ਉਹ ਗੱਲਾਂ ਦਾ ਟਾਈਮ ਗੁਜ਼ਰ ਗਿਆ, ਬਹੁਤ ਟਾਈਮ ਗੁਜ਼ਰ ਗਿਆ। ਹੁਣ ਸਾਨੂੰ ਅੱਗੇ ਵਧਣਾ ਚਾਹੀਦਾ, ਦੋਵਾਂ ਦੇਸ਼ਾਂ ਦੇ ਵਿੱਚ ਪਿਆਰ ਮੁਹੱਬਤ ਵਧਾਉਣਾ ਚਾਹੀਦਾ, ਦੋਵਾਂ ਪੰਜਾਬਾਂ ਦੇ ਵਿੱਚ ਆਪਸੀ ਜਿਹੜਾ ਤਲਕ ਆ ਉਹਨੂੰ ਵਧਾਉਣਾ ਚਾਹੀਦਾ। ਹੁਣ ਬਜਾਏ ਇਸ ਦੇ ਕਿ ਅਸੀਂ ਅਗਰ ਉਹ ਗੱਲਾਂ ਨਹੀਂ ਕਰਦੇ, ਪੁਰਾਣੀਆਂ ਨਹੀਂ ਕਰਨਾ ਚਾਹੁੰਦੇ, ਉਸ ਦੌਰ ਦੀਆਂ ਯਾਦਾਂ ਨਹੀਂ ਤਾਜ਼ਾ ਕਰਨਾ ਚਾਹੁੰਦੇ, ਜਿਹੜੀਆਂ ਤਲਕ ਅਸੀਂ ਕਹਿੰਦੇ ਕਿ ਅੱਗੇ ਵਧੀਏ। ਕੈਪਟਨ ਅਮਰਿੰਦਰ ਸਿੰਘ ਸਾਹਿਬ ਕਦੀ ਕੋਈ ਗੱਲ ਚੁੱਕ ਕੇ ਆ ਜਾਂਦੇ ਆ, ਕਦੀ ਕੋਈ ਗੱਲ ਲੈ ਕੇ ਤੁਰ ਪੈਂਦੇ ਆ। ਇਹ ਗੱਲਾਂ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਬਜਾਏ ਇਹਦੇ ਕਿ ਇਸ ਟਾਈਮ ਮਾਹੌਲ ਨੂੰ ਉਹ ਪਿਆਰ ਮੁਹੱਬਤ ਨਾਲ ਲਿਜਾਣ, ਇਹਨੂੰ ਵੈਲਕਮ ਕਰਨ, ਇਹਨੂੰ ਐਪਰੀਸ਼ੀਏਟ ਕਰਨ। ਕਿਹੜਾ ਮੁਲਕ ਆ ਦੁਨੀਆ ਦੇ ਵਿੱਚ ਐਸਾ ਜਿਹੜਾ ਆਪਣੇ ਬਾਰਡਰ ਦੇ ਉੱਤੇ ਇਦਾਂ ਦਾ ਕਰ ਦੇਵੇ ਕੰਮ ਕਿ ਦੂਜੇ ਮੁਲਕ ਦੇ ਸ਼ਹਿਰੀਆਂ ਨੂੰ ਉਹਨਾਂ ਦੇ ਮਜ਼ਹਬੀ ਪੁਆਇੰਟ ਤੱਕ ਆ ਜਾਣ। ਤੇ ਅਸੀਂ ਸਾਊਦੀ ਅਰਬ ਜਾਣਾ ਹੁੰਦਾ ਹੱਜ ਕਰਨ, ਸਾਡੇ ਲਈ ਤੇ ਕਦੀ ਸਾਊਦੀ ਅਰਬ ਨੇ ਨਹੀਂ ਖੋਲਿਆ ਐਵੇਂ, ਉਹਨੇ ਤੇ ਕਦੀ ਆਪਣੀ ਫੀਸ ਘੱਟ ਨਹੀਂ ਕੀਤੀ। ਉਹ ਤੇ ਉਮਰੇ ਦੇ ਉੱਤੇ ਵੀ 2000 ਰਿਆਲ ਸਾਡੇ ਕੋਲ ਵੱਧ ਲੈਣ ਡਿਆ, ਯਾਨੀ ਕਿ ਸਿਰਫ ਫੀਸ ਦੀ ਮਦ ਦੇ ਵਿੱਚ। ਇੱਥੇ $20 ਦੀ ਨਾਲ ਤਕਲੀਫ ਹੋ ਰਹੀ ਆ। ਇਹ ਕੋਈ ਗੱਲ ਨਹੀਂ ਹੈਗੀ। ਕੈਪਟਨ ਅਮਰਿੰਦਰ ਸਿੰਘ ਖਾਮਖਾਹ ਦੇ ਵਿੱਚ ਇਦਾਂ ਦੀਆਂ ਗੱਲਾਂ ਚੁੱਕ ਕੇ
ਪੰਜਾਬੀਆਂ ਦੇ ਵਿੱਚ ਨਵਾਂ ਪਵਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਜਿਹਨੂੰ ਕਦੇ ਵੀ ਅਸੀਂ ਐਪਰੀਸ਼ੀਏਟ ਨਹੀਂ ਕਰਾਂਗੇ। ਹੁਣ ਕੈਪਟਨ ਸਾਹਿਬ ਦੀਆਂ ਪਤਾ ਨਹੀਂ ਕਿਹੜੀਆਂ ਮਜਬੂਰੀਆਂ, ਕੋਈ ਸਿਆਸੀ ਮਜਬੂਰੀਆਂ, ਕੋਈ ਹੋਰ ਮਸਾਇਲ ਆ, ਪਤਾ ਨਹੀਂ ਉਹ ਸਾਰੇ ਮਸਾਇਲ ਹੁੰਦੇ ਜਿੱਦਾਂ ਅੱਗੇ ਮਸ਼ਰਕੀ ਪੰਜਾਬ ਦਾ ਪਾਣੀ ਦੇ ਹਵਾਲੇ ਨਾਲ ਸਤਿਆਨਾਸ਼ ਕਰਾਇਆ ਗਿਆ, ਦਰਿਆ ਖੁਸਾਏ ਗਏ ਉਹਨਾਂ ਦੇ ਕੋਲੋਂ, ਔਰ ਹਕੂਮਤਾਂ ਜਿਹੜੀਆਂ ਸੀ ਆਪਣੀਆਂ ਮਜਬੂਰੀਆਂ ਚਲੀਆਂ ਸਿਆਸੀ। ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਵੀ ਕੋਈ ਐਸੀਆਂ ਮਜਬੂਰੀਆਂ ਵਾ, ਪਰ ਇਹਨਾਂ ਨੂੰ ਨਹੀਂ ਚਾਹੀਦਾ ਐਵੇਂ ਦੀਆਂ ਗੱਲਾਂ ਕਰਨ ਕਿ ਲੋਕ ਇਹਨਾਂ ਦਾ ਜਿਹੜਾ ਦਾਦਾ ਜੀ ਦਾ ਕਿਰਦਾਰ ਦੇਖਣ ਤੇ ਮਜਬੂਰ ਹੋ ਜਾਣ। ਜ਼ਾਹਿਰ ਭੱਟੀ ਸਾਹਿਬ, ਜਿਸ ਤਰ੍ਹਾਂ ਅਮਰਿੰਦਰ ਸਿੰਘ ਦੇ ਬਾਰੇ ਗੱਲ ਹੋ ਰਹੀ ਹੈ, ਕੀ ਕਹਿਣਾ ਚਾਹੋਗੇ ਕਿ ਕਿਆ ਪੰਜਾਬ ਦੇ ਨਸੀਬ ਇਤਨੇ ਹੀ ਬੁਰੇ ਹਨ ਕਿ ਜਦੋਂ ਵੀ ਕੋਈ ਪੰਜਾਬੀ ਆਪਸ ਦੇ ਵਿੱਚ ਨੇੜੇ ਆਉਣ ਲੱਗ ਜਾਂਦੇ ਨੇ ਤੇ ਕੁਝ ਐਸੇ ਲੋਕ ਜਿਹੜੇ ਆਪਣੇ ਆਪ ਨੂੰ ਪੰਜਾਬੀ ਹੀ ਕਹਿੰਦੇ ਨੇ, ਉਹ ਇਸ ਤਰ੍ਹਾਂ ਦੇ ਕੁਝ ਚੀਜ਼ਾਂ ਲੈ ਕੇ ਸਾਹਮਣੇ ਆ ਜਾਂਦੇ ਨੇ, ਇਸ ਤਰ੍ਹਾਂ ਦੇ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ, ਇਸ ਤਰ੍ਹਾਂ ਦੇ ਆਸੇ-ਪਾਸੇ ਦੀਆਂ ਚੀਜ਼ਾਂ ਨੂੰ ਫੜ ਕੇ ਜਿਹੜੀਆਂ ਸਾਡੇ ਅੰਦਰ ਕੁੜੱਤਣ ਭਰਦੀਆਂ ਹਨ ਉਹ ਵਜੂਦਾਂ ਦੇ ਵਿੱਚ ਭਰ ਦਿੰਦੀਆਂ ਹਨ, ਜ਼ਿਹਨਾਂ ਦੇ ਵਿੱਚ ਭਰ ਦਿੰਦੀਆਂ ਹਨ। ਕੀ ਕਹਿੰਦੇ ਹੋ ਕਿ ਪੰਜਾਬ ਬਦਨਸੀਬ ਹੈ ਇਸ ਬਾਰੇ? ਵੇਖੋ ਜੀ, ਗੱਲ ਹੋਵੇ ਕਿ ਕਰਤਾਰਪੁਰ ਕੋਰੀਡੋਰ ਪੂਰੀ ਦੁਨੀਆ ਦੇ ਪੰਜਾਬੀਆਂ ਲਈ, ਖਾਸ ਤੌਰ ਤੇ ਸਿੱਖਾਂ ਵਾਸਤੇ ਇੱਕ ਬੜਾ ਵੱਡਾ ਇੱਕ ਇਹ ਜਿਹੜਾ ਨਾ ਵਾਕਿਆ ਹੈ, ਬੜਾ ਇਵੈਂਟ ਹੈ, ਔਰ ਇਸ ਸਿਲਸਿਲੇ ਵਿੱਚ ਸਾਨੂੰ ਪੋਜ਼ਿਟਿਵ ਰਹਿਣਾ ਚਾਹੀਦਾ। ਔਰ ਆਮ ਸਿੱਖ ਜਿਹੜੇ ਨੇ ਹਿੰਦੁਸਤਾਨ ਦੇ ਵਿੱਚ, ਮੈਂ ਅਕਸਰ ਇੰਟਰਸਟ ਉਹ ਬੜੇ ਖੁਸ਼ ਨੇ, ਬੜਾ ਇੰਜੋਏ ਕਰ ਰਹੇ ਨੇ, ਪਰ ਬੜਾ ਇੰਤਜ਼ਾਰ ਕਰ ਰਹੇ ਨੇ ਬੜਾ। ਲੇਕਿਨ ਜਦੋਂ ਚੰਗਾ ਕੋਈ ਕੰਮ ਹੋ ਰਿਹਾ ਹੈ ਉੱਥੇ ਸਿਆਸਤ ਜਿਹੜੀ ਨਾ ਇਹ ਬੜੀ ਬਦਕਿਸਮਤੀ ਹੈ। ਔਰ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਵੀ ਤੁਸੀਂ ਵੇਖ ਲਓ, ਜਦੋਂ ਸਿੱਧੂ ਸਾਹਿਬ ਇੱਥੇ ਆਏ ਨੇ ਉਸੇ ਵੀ ਉਹਨਾਂ ਉਹਨਾਂ ਨੂੰ ਆਪਣੀ ਫਿਕਰ ਪੈ ਗਈ ਕਿ ਸ਼ਾਇਦ ਇਹ ਅੱਗੇ ਨੰਬਰ ਲੈ ਗਿਆ, ਹਾਲਾਂਕਿ ਉਹ ਵੀ ਕਾਂਗਰਸ ਦੇ ਸਨ ਤੇ ਉਹਨਾਂ ਨੂੰ ਸੱਦਾ ਦਿੱਤਾ ਇਮਰਾਨ ਖਾਨ, ਉਹ ਬੜਾ ਅੱਛਾ ਕੰਮ ਇੱਥੇ ਕੀਤਾ। ਜਨਰਲ ਬਾਜਵਾ ਦਾ ਵੀ ਮੈਂ ਸਮਝਦਾ ਹੋਇਆ ਡਿਸਟਰਬੇਸ਼ਨ ਦਾ ਕੰਟਰੀਬਿਊਸ਼ਨ ਹੈ, ਤੇ ਇਮਰਾਨ ਖਾਨ ਨੇ ਵੀ ਐਜ਼ ਇਟ ਇਜ਼ ਉਸ ਮਤਲਬ ਕਿ ਵੱਧ ਚੜ੍ਹ ਕੀਤਾ। ਤੇ ਬੜੇ ਅਫਸੋਸ ਵਾਲੀ ਗੱਲ ਹੈ ਕਿ ਇੱਕ ਅੱਛਾ ਕੰਮ ਹੈ, ਉਹਦੇ ਰੰਗ ਹੀ ਭੰਗ ਪਾਉਣ ਵਾਲੀ ਗੱਲ ਹੈ। ਇਹ ਜਾ ਕੇ ਪੰਜਾਬੀਆਂ ਨੂੰ ਕਰੀਬ ਲਿਆਂਦਾ ਜਾਏ, ਇਹ ਦੂਰ ਕਰਨ ਵਾਲੀ ਗੱਲ ਹੈ। ਔਰ ਪਹਿਲਾਂ ਵੀ ਬੜਾ ਉਹਨਾਂ ਨੈਗੇਟਿਵ ਬਿਆਨ ਦਿੱਤੇ, ਔਰ ਇਹਦੀ ਕੰਡਮ ਕਰਨਾ ਚਾਹੀਦਾ। ਔਰ ਸਿੱਖਾਂ ਨੂੰ ਵੀ, ਸਾਡੇ ਸਿੱਖ ਭਾਈ ਜਿਹੜੇ ਜ਼ਿਆਦਾ ਲੋਕ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਵੇਖੋ ਜੀ, ਅੱਛੀ ਗੱਲ ਨਹੀਂ ਕਿ ਜੇ ਸਿਲਸਿਲਾ ਇੱਕ ਅੱਛਾ ਕੰਮ ਚੱਲਿਆ ਉਹਦੇ ਵਿੱਚ ਖਾਮ-ਖਾ ਵਿੱਚ, ਇਸ ਤੋਂ ਪਹਿਲਾਂ ਵੀ ਇਹਨਾਂ ਦੀ ਹਿਸਟਰੀ ਹੈ ਤੇ ਇਹਨਾਂ ਦਾ ਨੈਗੇਟਿਵ ਰੋਲ ਇਹਨਾਂ ਦੀ ਫੈਮਿਲੀ ਦਾ ਵੀ, ਤੇ ਇਹ ਸਭ ਤੋਂ ਜ਼ਿਆਦਾ ਮੈਂ ਕਈ ਚੈਨਲ ਵੇਖੇ ਨੇ ਉਹਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਨੇ ਕਈ ਇਹਨਾਂ ਨੂੰ ਕੰਡੈਮ ਵੀ ਕਰਦੇ ਨੇ। ਤੇ ਇਹ ਇੱਕ ਅੱਛਾ ਕਦਮ ਹੈ। ਉਹਨਾਂ ਜੇ ਪਿਆਰ ਵਧੇਗਾ ਤੇ ਦੋਨੋਂ ਮੁਲਕਾਂ ਦੀ ਖੁਸ਼ਹਾਲੀ ਹੈਗੀ, ਦੋਨੋਂ ਪੰਜਾਬ ਖੁਸ਼ਹਾਲ ਹੋਣਗੇ। ਲੇਕਿਨ ਪੰਜਾਬ ਦੀ ਬਦਕਿਸਮਤੀ ਰਹੀ ਹੈ, 72 ਸਾਲ ਪਹਿਲਾਂ ਜੋ ਹੋਇਆ ਉਹ ਵੀ ਅਸੀਂ ਭਰਾਵਾਂ ਨੂੰ ਮਾਰਿਆ। ਔਰ ਜਿਹੜਾ ਕਤਲਾਮ ਹੈ, ਮੈਂ ਹੋਲੋਕੌਸਟ ਪੰਜਾਬੀਆਂ ਦੇ ਜਿਹੜੇ, ਉਹ ਅੱਜ ਵਕਤ ਆ ਗਿਆ ਕਿ ਉਹਨੂੰ ਉਹ ਜਿਹੜੀਆਂ ਦੂਰੀਆਂ ਸਨ ਉਹਨਾਂ ਨੂੰ ਅਸੀਂ ਪਿਆਰ ਹੀ ਬਦਲੀ। ਜ਼ੈਰ ਸਾਹਿਬ, ਸਹੀ ਕਹਿਆ ਤੁਸੀਂ, ਲੇਕਿਨ ਉਹਦੀ ਸਵਾਲ ਇਹ ਹੈ ਕਿ ਪਾਕਿਸਤਾਨ ਤੇ ਅਸੀਂ ਜਿਵੇਂ ਇੱਥੇ ਬੈਠੇ ਹਾਂ, ਅਸੀਂ ਤੇ ਇਸ ਤਰੀਕੇ ਨਾਲ ਮੈਸੇਜ ਦੇ ਸਕਦੇ ਹਾਂ। ਜਿਹੜਾ ਇੰਡੀਆ ਦੇ ਵਿੱਚ ਪੰਜਾਬੀ ਬੈਠਾ ਹੈ, ਜਿਹੜਾ ਪੰਜਾਬ ਦਾ ਖੈਰਖਾਹ ਹੈ, ਪੰਜਾਬੀਅਤ ਦਾ, ਪੰਜਾਬੀ ਡਾਇਸਪੋਰਾ ਦਾ, ਪੰਜਾਬੀ ਕਲਚਰ ਦਾ, ਪੰਜਾਬੀ ਸ਼ਨਾਖਤ ਦਾ ਖੈਰਖਾਹ ਹੈ, ਉਹਨੂੰ ਕੀ ਕਰਨਾ ਚਾਹੀਦਾ? ਬਿਲਕੁਲ ਜੀ, ਇਸ ਕਿਸਮ ਦੇ ਜਿਹੜੇ ਬਿਆਨਾਤ ਦਿੰਦੇ ਨੇ, ਜਿਹੜੇ ਲੀਡਰਸ਼ਿਪ ਜਾਂ ਸਿਆਸਤ ਕਰ ਰਹੇ ਨੇ, ਉਹ ਕੋਈ ਚੰਗਾ ਕੰਮ ਨਹੀਂ ਕਰ ਰਹੇ, ਔਰ ਉਹਨਾਂ ਕਰ ਵੀ ਰਹੇ ਨੇ। ਮੈਂ ਸਮਝਦਾ ਬਾਹਰ ਜਿਹੜੇ ਬੈਠੇ ਨੇ ਸਿੱਖ ਭਰਾ ਸਾਡੇ ਜਿਹੜੇ ਨੇ, ਉਹਨਾਂ ਕੰਡੈਮ ਅੱਗੇ ਵੀ ਕੀਤਾ ਸੀ, ਉਹਨਾਂ ਨੂੰ ਮਜ਼ੀਦ ਕਰਨਾ ਚਾਹੀਦਾ। ਪੰਜਾਬ ਨੂੰ ਕਰੀਬ ਲਿਆਉਣ ਲਈ, ਪੰਜਾਬੀਆਂ ਨੂੰ ਕਰੀਬ ਲਿਆਉਣ ਲਈ ਜ਼ਰੂਰੀ ਹੈ ਕਿ ਇਸ ਕਿਸਮ ਦੇ ਲੋਕਾਂ ਨੂੰ ਆੜੇ ਹੱਥਾਂ ਲਿਆ ਜਾਏ ਔਰ ਇਹਨਾਂ ਨੂੰ ਕੰਡੈਮ ਕਰਨਾ ਚਾਹੀਦਾ, ਤਾਂ ਕਿ ਇਸੇ ਅਮਨ ਦਾ ਫਰੋਗ ਹੋਏ, ਤਜਾਰਤ ਦਾ ਫਰੋਗ ਹੋਏ, ਔਰ ਇਹ ਪੂਰੇ ਖਿੱਤੇ ਵਾਸਤੇ ਇਨਸ਼ਾ ਅੱਲਾਹ ਤਾਲਾ ਇੱਕ ਅੱਛਾ ਮਤਲਬ ਕਿ ਇਹ ਕਾਰੀਡੋਰ ਸਾਬਤ ਹੋਏਗਾ। ਔਰ ਬਾਬਾ ਗੁਰੂ ਨਾਨਕ ਦਾ ਪੈਗਾਮ ਵੀ ਹੈ ਇਨਸਾਨੀਅਤ ਦਾ, ਭਾਈਚਾਰੇ ਦਾ। ਉਹ ਸੂਫੀ ਸਨ, ਉਹ ਸਾਡੇ ਵੀ ਵੇਖੋ ਜੀ ਗੱਲ ਹੈ, ਵੇਖੋ ਸਾਰਿਆਂ ਦੇ ਸਾਂਝੇ ਨੇ, ਤੇ ਅਸੀਂ ਉਹਨਾਂ ਨੂੰ ਉਹ ਹੀ ਮੁਕਾਮ ਦਿੰਦੇ ਹਾਂ ਜੋ ਅਸੀਂ ਆਪਣੇ ਸੂਫੀਆਂ ਨੂੰ ਦਿੰਦੇ ਹਾਂ। ਤੇ ਇਹ ਉੱਥੋਂ ਦੇ ਲੋਕ ਜਿਹੜੇ ਨੇ, ਮੈਂ ਸਮਝਦਾ ਉਹਨਾਂ ਨੂੰ ਅਹਿਸਾਸ ਵੀ ਆਇਆ ਗੱਲ ਦਾ। ਬਹੁਤ ਸਾਰਾ ਮੈਂ ਵੇਖਿਆ ਵੀ ਕਈ ਵਾਰੀ ਇੱਥੇ ਪ੍ਰੋਗਰਾਮਾਂ ਸੋਸ਼ਲ ਮੀਡੀਆ 'ਤੇ ਵੀ ਉਹ ਲੋਕ ਕੰਡੈਮ ਕਰਦੇ ਨੇ। ਮਜ਼ੀਦ ਇਹਨਾਂ ਨੂੰ ਇਸ ਕਿਸਮ ਦੇ ਡਿਸਕਸ ਕਰਨਾ ਚਾਹੀਦਾ। ਵੇਖੋ ਜੀ, ਹਿੰਦੂਆਤਾ ਜ਼ੇਨ ਦਾ ਕੋਈ ਕਰੇਗਾ ਉਹ ਤੇ ਹੋਰ ਗੱਲ ਹੈ। ਜਿਹੜਾ ਸਾਊਥ ਪੰਜਾਬ ਕੰਮ ਨਾਰਥ ਸਾਈਡ ਵਾਲੇ ਜਿਹੜੇ ਨੇ, ਨਾਰਥ ਇੰਡੀਆ ਤੇ ਪੰਜਾਬੀ ਜਿਹੜੇ ਨੇ, ਉਹਨਾਂ ਨੂੰ ਪੰਜਾਬ ਵਾਲਿਆਂ ਨੂੰ ਤਾਂ ਇਹ ਨਹੀਂ ਚਾਹੀਦਾ, ਇਹ ਕੰਡੈਮ ਕਰਨਾ ਚਾਹੀਦਾ। ਔਰ ਇਨਸ਼ਾ ਅੱਲਾਹ ਤਾਲਾ ਇਹ ਸਿਲਸਿਲਾ ਜਿਹੜਾ ਹੈ ਇਹ ਰੁਕੇਗਾ ਨਹੀਂ। ਹੁਣ ਇਹੋ ਜਿਹੇ ਲੋਕ ਨੈਗੇਟਿਵ ਬਾਹਰ ਮੈਂ ਸਮਝਦਾ ਕਿ ਕੁਛ ਜਿੱਥੇ ਵਿੱਚ ਕੋਈ ਚੰਗਾ ਤੋਂ ਚੰਗਾ ਕੰਮ ਹੋ ਰਿਹਾ, ਕੋਈ ਨਾ ਕੋਈ ਲੋਕ ਨੈਗੇਟਿਵ ਜ਼ੇਨ ਦੇ ਹੁੰਦੇ ਨੇ। ਤੋ ਇਹਨਾਂ ਨੂੰ ਮਤਲਬ ਕਿ ਅਲਟੀਮੇਟਲੀ ਇਹ ਪਿੱਛੇ ਹਟਣਾ ਪੈਂਦਾ, ਤੇ ਜਿੱਥੇ ਲੋਕ ਸਾਰੇ ਚੰਗੇ ਗੱਲ ਕਰਨਗੇ, ਬਹੁਤ ਅੱਛਾ ਕੰਮ ਹੋ ਰਿਹਾ ਹੈ, ਔਰ ਅਲਟੀਮੇਟਲੀ ਉਹਦਾ ਅੱਛਾ ਹੀ ਮਤਲਬ ਕਿ ਉਹਦਾ ਸਿਲਸਿਲਾ ਹੁੰਦਾ।
ਔਰ ਇਨਸ਼ਾਅੱਲਾ ਪੂਰਾ ਉਮੀਦ ਆ ਪੂਰੇ ਕਿ ਇਹ ਕਾਰੀਡੋਰ ਅਮਨ ਦਾ ਔਰ ਪਿਆਰ ਦਾ ਮੁਹੱਬਤ ਦਾ ਕਾਰੀਡੋਰ ਸਾਬਤ ਹੋਏ। ਮੀਆਂ ਸਾਹਿਬ, ਇਹੀ ਸਵਾਲ ਤੁਹਾਡੇ ਤੋਂ ਕਿ ਉੱਥੇ ਬੈਠੇ ਪੰਜਾਬੀ ਨੂੰ ਕੀ ਕਰਨਾ ਚਾਹੀਦਾ ਹੈ ਕਿ ਅਮਰਿੰਦਰ ਸਿੰਘ ਜਿਹੜੇ ਇਸ ਤਰ੍ਹਾਂ ਦੇ ਅਨਾਸਰ ਹਨ, ਜ਼ਹਿਰੀਲੇ ਅਨਾਸਰ, ਉਹਨਾਂ ਦੀ ਕੋਈ ਨਿੰਦਿਆ ਹੋਵੇ? ਦੇਖੋ, ਇਹ ਉੱਥੇ ਬੈਠੇ ਪੰਜਾਬੀ ਨੂੰ ਔਰ ਦੁਨੀਆ 'ਚ ਬੈਠੇ ਪੰਜਾਬੀਆਂ ਨੂੰ ਵੀ, ਕਿਉਂਕਿ ਜਿਹੜੇ ਦੁਨੀਆ 'ਚ ਬੈਠੇ ਪੰਜਾਬੀ ਉਹਨਾਂ ਲਈ ਬਹੁਤ ਆਸਾਨ ਆ। ਹੁਣ ਸਾਡੀ ਉਹਨਾਂ ਨਾਲ ਮੁਲਾਕਾਤਾਂ ਵੀ ਹੋ ਰਹੀਆਂ, ਬਹੁਤ ਸਾਰੇ ਦੋਸਤਾਂ ਨਾਲ ਗੱਲਬਾਤ ਵੀ ਹੋਈ ਹੈ, ਪਰ ਹਰ ਬੰਦਾ ਜਿਹੜਾ ਉਹਦੀ ਨਿੰਦਿਆ ਕਰਦਾ ਪਿਆ, ਉਹ ਕਹਿੰਦਾ ਪਿਆ ਕਿ ਇਹ ਬਹੁਤ ਗਲਤ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ, ਕੋਈ ਇਹਦੀ ਉਸ ਜਵਾਬ ਨਹੀਂ ਦੇ ਸਕਦੇ, ਕੋਈ ਇਹਦੀ ਜਸਟੀਫਿਕੇਸ਼ਨ ਨਹੀਂ ਦੇ ਸਕਦੇ। ਤੇ ਉਹ ਦੁਨੀਆ 'ਚ ਬੈਠਾ ਪੰਜਾਬੀ ਤੇ ਉਹਨੂੰ ਕੰਡਮ ਕਰ ਹੀ ਰਿਹਾ, ਔਰ ਉਹਦਾ ਫਾਇਦਾ ਹੋ ਰਿਹਾ ਕਿ ਉਹਨੂੰ ਇਹ ਕੁਝ ਕਹਿ ਨਹੀਂ ਸਕਦੇ। ਤੇ ਦੂਜੇ ਨੰਬਰ ਤੇ ਜਿਹੜਾ ਪੰਜਾਬੀ ਪੰਜਾਬ ਦੇ ਵਿੱਚ ਬੈਠਾ, ਉੱਥੇ ਪੰਜਾਬੀ ਹੈਗੇ ਆ, ਉਹ ਉਹਦੇ ਉੱਤੇ ਪ੍ਰੈਸ਼ਰਾਈਜ਼ ਕਰ ਸਕਦੇ ਆ ਬੜੇ ਤਰੀਕੇ ਦੇ ਨਾਲ। ਉਹਨਾਂ ਦੇ ਉੱਤੇ ਬਹੁਤ ਸਾਰੇ ਰਸਤੇ ਹੈਗੇ ਆ ਪੋਲੀਟੀਕਲੀ, ਉਹਨੂੰ ਲੋਕਾਂ ਨੂੰ ਅਵੇਅਰਨੈਸ ਦੇ ਸਕਦੇ ਆ, ਇਹਦੀ ਮੁਖਾਲਫਤ ਕਰ ਸਕਦੇ ਆ। ਔਰ ਇੱਕ ਐਡਾ ਵੱਡਾ ਇਸ਼ੂ ਨਹੀਂ ਹੈ ਕਿ ਜਿਹਦੇ ਉੱਤੇ ਚੁੱਕ ਕੇ ਗਦਾਰੀ ਦਾ ਕੇਸ ਪਾ ਕੇ ਅੰਦਰ ਕਰ ਦੇਣਗੇ। ਹਰ ਬੰਦਾ ਪਿਆਰ ਮੁਹੱਬਤ ਦਾ ਦਰਸ ਦੇ ਸਕਦਾ। ਔਰ ਵੈਸੇ ਵੀ ਜਿਹੜਾ ਇਸ ਪੰਜਾਬ ਆ, ਉੱਥੇ ਤੇ ਉਦਾਂ ਹੀ ਅਕਸਰੀਅਤ ਉਹਨਾਂ ਦੀ ਸਰਦਾਰਾਂ ਦੀ, ਇਸ ਲਈ ਉਹਨਾਂ ਨੂੰ ਤੇ ਕੋਈ ਨਹੀਂ ਉੱਥੇ ਤੰਗ ਕਰ ਸਕਦਾ। ਔਰ ਬਾਕੀ ਜਿਹੜਾ ਪੰਜਾਬੀ ਪੂਰੇ ਇੰਡੀਆ ਦੇ ਵਿੱਚ ਫੈਲਿਆ ਹੋਇਆ, ਉਹਨਾਂ ਨੂੰ ਵੀ ਚਾਹੀਦਾ ਕਿ ਰੋਲ ਪਲੇ ਕਰਨ ਔਰ ਦੱਸਣ ਕਿ ਇਹ ਕੋਈ ਤਰੀਕਾ ਨਹੀਂ ਹੈ ਕਿ ਇੱਕ ਸ਼ੈ ਨੂੰ ਲੈ ਕੇ ਉਹਦੇ ਪਿੱਛੇ ਪੈ ਜਾਇਆ ਜਾਵੇ, ਦਹਿਸ਼ਤਗਰਦੀ ਦਾ ਇਲਜ਼ਾਮ ਲਾ ਕੇ ਤੁਸੀਂ ਬਿਲਕੁਲ ਨਫ਼ਰਤਾਂ ਦੀਆਂ ਦੀਵਾਰਾਂ ਖੜੀਆਂ ਕਰਨੀਆਂ ਸ਼ੁਰੂ ਕਰ ਦਿਓ। ਕਿਉਂਕਿ ਜੇ ਦਹਿਸ਼ਤਗਰਦੀ ਦੀ ਗੱਲ ਆ ਉੱਧਰ ਹੋ ਰਹੀ ਹੈ ਤੇ ਉਹ ਇੱਧਰ ਵੀ ਹੋ ਰਹੀ ਹੈ, ਔਰ ਉਸ ਤੋਂ ਜ਼ਿਆਦਾ ਇੱਧਰ ਹੋ ਰਹੀ ਹੈ ਪਾਕਿਸਤਾਨ ਦੇ ਵਿੱਚ। ਇਹਦਾ ਮਤਲਬ ਇਹ ਹੈ ਕਿ ਅਸੀਂ ਬਿਲਕੁਲ ਹੀ ਮਿਲਣਾ ਜੁਲਣਾ ਬੰਦ ਕਰ ਦਈਏ। ਇਸ ਲਈ ਜਿਹੜਾ ਵੀ ਉੱਥੇ ਦਾ ਪੰਜਾਬੀ ਹੈ, ਉਹਨਾਂ ਨੂੰ ਪੋਲੀਟੀਕਲੀ ਅਵੇਅਰ ਹੋਣਾ ਚਾਹੀਦਾ, ਔਰ ਜਿੰਨੀਆਂ ਪੰਜਾਬ ਦੇ ਨਾਲ ਜ਼ਿਆਦਤੀਆਂ ਹੋ ਰਹੀਆਂ ਉਹਨਾਂ ਨੂੰ ਉਹਦੇ ਉੱਤੇ ਵੀ ਬੋਲਣਾ ਚਾਹੀਦਾ। ਔਰ ਨਾਲ ਹੀ ਨਾਲ ਪੰਜਾਬੀ ਕੌਮ ਲਈ ਵੀ ਪੰਜਾਬੀ ਕੌਮ ਪ੍ਰਸਤ ਬਣ ਕੇ ਉਹਨਾਂ ਨੂੰ ਸੋਚਣਾ ਪਏਗਾ, ਪੰਜਾਬੀ ਬਣ ਕੇ ਸੋਚਣਾ ਪਏਗਾ। ਜਦੋਂ ਪੰਜਾਬੀ ਬਣ ਕੇ ਸੋਚਣਗੇ ਤੇ ਬਹੁਤ ਸਾਰੇ ਐਵੇਂ ਦੇ ਜਿਹੜੇ ਮਸਾਇਲ ਆ ਉਹ ਹੱਲ ਹੋ ਜਾਣਗੇ। ਬਹੁਤ ਸ਼ੁਕਰੀਆ ਮੀਆਂ ਸਾਹਿਬ, ਜ਼ਾਹਿਰ ਭੱਟੀ ਸਾਹਿਬ। ਯਕੀਨਨ ਮੈਂ ਐਂਡ ਇੱਕ ਸਵਾਲ ਨਾਲ ਕਰਾਂਗਾ ਜਿਹੜਾ ਮੈਂ ਸਵਾਲ ਕਰਨਾ ਨਹੀਂ ਚਾਹੁੰਦਾਗਾ। ਅਗਰ ਕੈਪਟਨ ਅਮਰਿੰਦਰ ਸਿੰਘ ਮਜ਼ੀਦ ਪੰਜਾਬੀਆਂ ਦੇ ਆਪਸੀ ਜਿਹੜੀ ਪਿਆਰ ਮੁਹੱਬਤ ਹੈ ਉਹਦੇ ਦਰਮਿਆਨ ਇੱਕ ਰੁਕਾਵਟ ਜਾਂ ਇੱਕ ਕੰਧ ਖੜੀ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉਹਨਾਂ ਤੋਂ ਬਹੁਤ ਸਾਰੇ ਉਹਨਾਂ ਦੇ ਸਿਆਸੀ ਔਰ ਉਹਨਾਂ ਦੇ ਪਿਛੋਕੜ ਬਾਰੇ ਸਵਾਲ ਫਿਰ ਅਸੀਂ ਚੁੱਕਾਂਗੇ, ਔਰ ਯਕੀਨਨ ਉਹਨਾਂ ਦਾ ਕੈਪਟਨ ਅਮਰਿੰਦਰ ਹੋਰਾਂ ਕੋਲ ਕੋਈ ਜਵਾਬ ਨਹੀਂ ਹੋਏਗਾ। ਸੋ ਮੈਂ ਇਸ ਸਵਾਲ ਦੇ ਨਾਲ ਇਸ ਵੀਡੀਓ ਦਾ, ਇਸ ਪ੍ਰੋਗਰਾਮ ਦਾ ਐਂਡ ਕਰਨਾ ਹਾਂ ਕਿ ਅਮਰਿੰਦਰ ਸਿੰਘ ਪੰਜਾਬ ਪੰਜਾਬੀਅਤ ਲਈ ਆਪਣੀ ਕੋਈ ਇੱਕ ਗੱਲ ਦੱਸ ਦੇਣ ਜਿਹਦੇ ਨਾਲ ਪੰਜਾਬ ਪੰਜਾਬੀ ਦਾ ਭਲਾ ਹੋਇਆ ਹੋਵੇ। ਅਸੀਂ ਉਹਨਾਂ ਦੇ ਦੱਸ ਦਿਆਂਗੇ ਕਿ ਕਿਤਨੀਆਂ ਚੀਜ਼ਾਂ ਹਨ ਜਿਹਦੇ ਨਾਲ ਪੰਜਾਬ ਪੰਜਾਬੀ ਨੂੰ ਨੁਕਸਾਨ ਹੋਇਆ। ਜਿਉਂਦੇ ਵਸਦੇ ਰਹੋ, ਜੀਵੇ ਪੰਜਾਬ ਤੇ ਜਿਉਂਦੇ ਰਹਿਣ ਪੰਜਾਬੀ ਦੁਨੀਆ ਭਰ ਦੇ।